ਕਿਵੇਂ ਪੰਜਾਬ ਦੀ ਜ਼ਮੀਨ ਅੰਬਾਲਾ ਜਿਹੜਾ ਜ਼ਿਲ੍ਹਾ ਸੀ ਉਸ ਦੇ ਪੰਜਾਬੀ ਰੀਜਨ ਦੇ ਪਿੰਡ ਦੇ ਕੇ ਚੰਡੀਗੜ੍ਹ ਪੰਜਾਬ ਦੇ ਲਈ ਬਣਾਉਣ ਦੀ ਲਾਈਨ ਆਈ ਔਰ ਅਸੀਂ ਦੇਖਿਆ ਕਿ ਕਿਵੇਂ ਸ਼ਾਹ ਕਮਿਸ਼ਨ ਨੇ ਜਿਹਨੇ 1966 ਦੀ ਵੰਡ ਕੀਤੀ ਜਿਹੜਾ ਚੰਡੀਗੜ੍ਹ ਉਹ ਹਰਿਆਣੇ ਨੂੰ ਦਿੱਤਾ ਰੌਲਾ ਪਿਆ ਸਿੱਖਾਂ ਨੇ ਐਜੀਟੇਟ ਕੀਤਾ ਤੇ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਕੇ ਕੰਟਰੋਲ ਲੈ ਲਿਆ ਔਰ ਕਿਵੇਂ ਕੰਟਰੋਲ ਲੈਂਦੇ ਰਹਿੰਦੇ ਔਰ ਮਕਸਦ ਇਹੀ ਸੀ ਕਿ ਜੀ ਹਰਿਆਣਾ ਆਪਣੀ ਬਣਾਏਗਾ ਫਿਰ ਇਹਨੂੰ ਯੂਨੀਅਨ ਟੈਰੀਟਰੀ ਨੂੰ ਪੰਜਾਬ ਨੂੰ ਦੇ ਦਿੱਤਾ ਜਾਏਗਾ ਜਦੋਂ 66 ਦੇ ਵਿੱਚ ਹਰਿਆਣਾ ਬਣਿਆ 1966 'ਚ ਯੂਨੀਵਰਸਿਟੀ ਦੇ ਖਰਚਿਆਂ ਦੀ ਪਰਸੈਂਟੇਜ ਇਹ ਸੀ 40% ਪੰਜਾਬ ਯੂਨੀਵਰਸਿਟੀ ਦੇ ਬਜਟ ਲਈ ਪੰਜਾਬ ਦਿੰਦਾ ਸੀ 40% ਹਰਿਆਣਾ ਦਿੰਦਾ ਸੀ ਔਰ 20% ਸੈਂਟਰ ਦਿੰਦਾ ਸੀ ਪ੍ਰੋਫੈਸਰਾਂ ਤੋਂ ਰਿਟ ਕਰਵਾ ਦਿੱਤੀ ਗਈ ਕੋਰਟ ਦੇ ਵਿੱਚ ਕਿ ਜੀ ਇਹ ਜਿਹੜੀ ਹੈ ਉਹਨੂੰ ਆਲਰੇਡੀ ਸੈਂਟਰ ਦੇ ਥੱਲੇ ਹੈ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਈਵਨ ਜਿਹੜਾ ਵਾਈਸ ਚਾਂਸਲਰ ਹੈ ਇਹਦਾ ਪੰਜਾਬ ਯੂਨੀਵਰਸਿਟੀ ਦਾ ਯੂਜੂਅਲੀ ਕਿਸੇ ਵੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਗਵਰਨਰ ਹੁੰਦਾ ਪਰ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਜਿਹੜਾ ਵਾਈਸ ਚਾਂਸਲਰ ਹੈ ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਨੂੰ ਕਿਹਾ ਜੀ ਆਲਰੇਡੀ ਹੈਗਾ ਤੇ ਤੁਸੀਂ ਇਹਨੂੰ ਜਿਹੜਾ ਉਹ ਸੈਂਟਰਲ ਯੂਨੀਵਰਸਿਟੀ ਬਣਾਓ ਹਾਈ ਕੋਰਟ ਨੇ ਹੁਣ ਇਸ ਦੀ ਸੁਣਵਾਈ ਕਰਦੇ ਆ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਵੀ ਇਹ ਤੁਸੀਂ ਸਾਨੂੰ ਦੱਸੋ 30 ਅਗਸਤ ਤੱਕ ਅਸੀਂ ਅਗਲੀ ਸੁਣਵਾਈ ਕਰਾਂਗੇ ਕਿ ਵੀ ਤੁਸੀਂ ਕਿਉਂ ਨਹੀਂ ਇਹਨੂੰ ਸਿੱਧੇ ਤੌਰ ਤੇ ਯੂਨੀਵਰਸਿਟੀ ਨੂੰ ਆਪਣੇ ਕੋਲ ਲੈ ਲੈਂਦੇ ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁਕੰਮਲ ਕੰਟਰੋਲ ਹਥਿਆਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਸਾਰਾ ਹੈ ਉਹ ਜਿਹੜਾ ਲਿਆ ਜਾ ਰਿਹਾ ਸੋ ਸੈਂਟਰ ਦੀ ਇਸ ਬਦਨੀਤੀ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਇੱਕ ਨੀਤੀ 47 ਤੋਂ ਬਾਅਦ ਦਿੱਲੀ ਹਾਕਮਾਂ ਦੀ ਰਹੀ ਕਿ ਕਿਵੇਂ ਪੰਜਾਬ ਨੂੰ ਲੁੱਟਣਾ ਪੰਜਾਬ ਦੀ ਇੱਕੋ ਇੱਕ ਦੌਲਤ ਪਾਣੀਆਂ ਦੀ ਲੁੱਟ ਦੀ ਗੱਲ ਅਸੀਂ 1950 ਤੋਂ ਦੇਖਦੇ ਹਾਂ ਕਿ ਕਿਵੇਂ ਰਾਜਸਥਾਨ ਨੂੰ 1950 'ਚ ਅੱਧੇ ਤੋਂ ਜ਼ਿਆਦਾ ਪਾਣੀ ਪੰਜਾਬ ਦਾ ਬਿਨਾਂ ਕੋਈ ਕੀਮਤ ਵਸੂਲੇ ਦੇਣਾ ਨਹਿਰੂ ਨੇ ਸ਼ੁਰੂ ਕਰਵਾ ਦਿੱਤਾ ਸੀ ਕੈਰੋ ਰਾਹੀਂ ਜੀ ਫਿਰ ਪੰਜਾਬ ਦੇ ਵਿੱਚ ਕੋਈ ਵੱਡੀ ਇੰਡਸਟਰੀ ਦਾ ਨਾਂ ਲਾਣਾ ਔਰ ਹਰ ਹੀਲਾ ਹਰਬਾ ਜੋ ਉਹਨਾਂ ਨੇ ਸਾਡੀ ਜ਼ੁਬਾਨ ਨੂੰ ਗੰਵਾਰਾਂ ਦੀ ਭਾਸ਼ਾ ਕਹਿ ਕੇ ਸੂਬਾ ਬਣਾਉਣ ਤੋਂ ਇਨਕਾਰ ਕਰਨਾ ਔਰ ਇਹ ਲੁੱਟ ਹਰ ਲੈਵਲ ਦੇ ਉੱਤੇ ਤਾਂ ਕਿ ਜਦੋਂ ਅਸੀਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਇਹਦਾ ਮਤਲਬ ਸਿੱਖ ਕੌਮ ਦਾ ਹੋਮਲੈਂਡ ਔਰ ਸਿੱਖਾਂ ਨੂੰ ਘਸਿਆਰੇ ਬਣਾਉਣਾ ਉਹ ਬਿਲਕੁਲ ਔਰ ਇਹ ਜਿਹੜੇ ਲੇਟੈਸਟ 3 ਖੇਤੀ ਕਾਨੂੰਨਾਂ ਦੀ ਗੱਲ ਸੀ ਅੰਬਾਨੀਆਂ ਅਡਾਨੀਆਂ ਪਤੰਜਲੀਆਂ ਦੇ ਹਵਾਲੇ ਕਰਨ ਦੀ ਇਹ ਵੀ ਉਸੇ ਦਾ ਇਹ ਹਿੱਸਾ ਸੀ ਕਿ ਇਹਨਾਂ ਨੂੰ ਬੇਜ਼ਮੀਨੇ ਕਰੋ ਆਪਣੇ ਜ਼ਮੀਨਾਂ 'ਚ ਹੀ ਇਹ ਫਿਰ ਮਜ਼ਦੂਰ ਬਣਨ ਉਹ ਵੀ ਉਹਨੂੰ ਉਹ ਦੇਣ ਜਾਂ ਨਾ ਦੇਣ ਬਾਹਰੋਂ ਲਿਆ ਕੇ ਭਈਏ ਬਿਠਾ ਦੇਣ ਇਸ ਕਿਸਮ ਦਾ ਔਰ ਕਿਵੇਂ ਜੇ 47 ਤੋਂ ਪਹਿਲੇ ਪੰਜਾਬ ਦੀ ਕੈਪੀਟਲ ਲਾਹੌਰ ਸੀ ਲਾਹੌਰ ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣਿਆ ਔਰ ਇਧਰ ਕਿਵੇਂ ਪੰਜਾਬ ਦੀ ਜ਼ਮੀਨ ਅੰਬਾਲਾ ਜਿਹੜਾ ਜ਼ਿਲ੍ਹਾ ਸੀ ਉਸ ਦੇ ਪੰਜਾਬੀ ਰੀਜਨ ਦੇ ਪਿੰਡ ਦੇ ਕੇ ਚੰਡੀਗੜ੍ਹ ਪੰਜਾਬ ਦੇ ਲਈ ਬਣਾਉਣ ਦੀ ਲਾਈਨ ਆਈ ਔਰ ਅਸੀਂ ਦੇਖਿਆ ਕਿ ਕਿਵੇਂ ਸ਼ਾਹ ਕਮਿਸ਼ਨ ਨੇ ਜਿਹਨੇ 1966 ਦੀ ਵੰਡ ਕੀਤੀ ਜਿਹੜਾ ਚੰਡੀਗੜ੍ਹ ਉਹ ਹਰਿਆਣੇ ਨੂੰ ਦਿੱਤਾ ਜੇ ਰੌਲਾ ਪਿਆ ਸਿੱਖਾਂ ਨੇ ਐਜੀਟੇਟ ਕੀਤਾ ਤੇ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਕੇ ਕੰਟਰੋਲ ਲੈ ਲਿਆ ਔਰ ਕਿਵੇਂ ਕੰਟਰੋਲ ਲੈਂਦੇ ਰਹਿੰਦੇ ਔਰ ਮਕਸਦ ਇਹੀ ਸੀ ਕਿ ਜੀ ਹਰਿਆਣਾ ਆਪਣੀ ਬਣਾਏਗਾ ਫਿਰ ਇਹਨੂੰ ਯੂਨੀਅਨ ਟੈਰੀਟਰੀ ਨੂੰ ਪੰਜਾਬ ਨੂੰ ਦੇ ਦਿੱਤਾ ਜਾਏਗਾ ਪਰ ਉਹਨਾਂ ਨੇ ਨਾ ਸਾਡੀ ਰਾਜਧਾਨੀ ਪੰਜਾਬ ਦੀ ਸਾਡੇ ਹਵਾਲੇ ਕੀਤੀ ਔਰ ਈਵਨ ਹਾਈ ਕੋਰਟ ਵੀ ਇੱਕ ਹਿਮਾਚਲ ਵਰਗੀ ਨਿੱਕੀ ਜਿਹੀ ਸਟੇਟ ਉਹਨਾਂ ਦਾ ਆਪਣਾ ਹਾਈ ਕੋਰਟ ਹੈ ਪਰ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਥੱਲੇ ਦੋਨਾਂ ਦਾ ਹਾਈ ਕੋਰਟ ਵੀ ਸਾਂਝਾ ਔਰ ਗਵਰਨਰ ਵੀ ਸਾਂਝਾ ਪੰਜਾਬ ਦਾ ਆਪਣਾ ਗਵਰਨਰ ਵੀ ਨਹੀਂ ਹੁਣ ਪੰਜਾਬ ਯੂਨੀਵਰਸਿਟੀ ਵੀ ਕਿਉਂਕਿ ਜ਼ਾਹਰ ਹੈ 47 ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਲਾਹੌਰ ਜਿਹਦੀ 19th ਸੈਂਚੁਰੀ ਐਂਡ ਤੋਂ ਜਿਹੜੀ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ ਔਰ ਇਹ ਕਿਵੇਂ ਜਿਹੜੀ ਹੈ 47 ਤੋਂ ਬਾਅਦ ਕੁਛ ਦੇਰ ਹੁਸ਼ਿਆਰਪੁਰ ਫਿਰ ਸ਼ਿਮਲਾ ਔਰ ਬਾਅਦ ਦੇ ਵਿੱਚ ਚੰਡੀਗੜ੍ਹ ਜਦੋਂ ਬਣਦਾ ਹੈ ਪੰਜਾਬ ਯੂਨੀਵਰਸਿਟੀ ਇੱਧਰ ਆਉਂਦੀ ਹਾਲਾਂ ਉਹਦੀ ਮੈਨੇਜਮੈਂਟ 'ਚ ਸੈਨੇਟ ਜਾਂ ਦੂਜੇ 'ਚ RSS ਦੇ ਬੰਦੇ ਤਾਂ ਪਹਿਲੇ ਦਿਨ ਤੋਂ ਹੀ ਭਰਤੀ ਰਹੇ ਨੇ ਉਦੋਂ ਜੇ ਸਿੱਧਾ RSS ਨਹੀਂ ਸੀ ਤਾਂ ਆਰੀਆ ਸਮਾਜੀ ਸੀ ਜਿਹੜੇ ਐਂਟੀ ਸਿੱਖ ਸੀ ਲੇਕਿਨ ਕੰਟਰੋਲ ਜਿਹੜਾ ਹੈ ਉਹ ਪੰਜਾਬ ਦਾ ਸੀ ਜ਼ਾਹਰ ਹੈ ਪੰਜਾਬ ਯੂਨੀਵਰਸਿਟੀ ਜਦੋਂ 1966 ਦੇ ਵਿੱਚ ਇਹਨਾਂ ਨੇ ਜਿਹੜਾ ਉਹ ਹਰਿਆਣਾ ਔਰ
ਹਿਮਾਚਲ ਕ੍ਰੀਏਟ ਕਰ ਦਿੱਤਾ। ਹਿਮਾਚਲ ਦਾ ਤਾਂ ਉਹਨਾਂ ਨੇ ਤਾਂ ਆਪਣੀ ਯੂਨੀਵਰਸਿਟੀ ਬਣਾ ਲਈ, ਲੇਕਿਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹੈ ਉਸ ਦੇ ਨਾਲ ਬਹੁਤ ਸਾਰੇ ਕਾਲਜ ਮਾਲਵੇ ਦੇ ਸੀ। ਗੁਰੂ ਨਾਨਕ ਯੂਨੀਵਰਸਿਟੀ 1969 'ਚ ਬਣੀ, ਅੰਮ੍ਰਿਤਸਰ, ਜਲੰਧਰ ਔਰ ਕੁਛ ਜ਼ਿਲ੍ਹਿਆਂ ਦੇ ਕਾਲਜ ਉਹਨਾਂ ਦੇ ਨਾਲ ਲੱਗੇ। ਜਿਉਂ ਹੀ ਹਰਿਆਣਾ ਬਣ ਜਾਂਦਾ ਹੈ, ਔਰ ਇਹ ਜਦੋਂ 66 ਦੇ ਵਿੱਚ ਹਰਿਆਣਾ ਬਣਿਆ 1966 'ਚ, ਯੂਨੀਵਰਸਿਟੀ ਦੇ ਖਰਚਿਆਂ ਦਾ ਦੀ ਪਰਸੈਂਟੇਜ ਇਹ ਸੀ 40% ਪੰਜਾਬ ਯੂਨੀਵਰਸਿਟੀ ਦੇ ਬਜਟ ਲਈ ਪੰਜਾਬ ਦਿੰਦਾ ਸੀ, 40% ਹਰਿਆਣਾ ਦਿੰਦਾ ਸੀ ਔਰ 20% ਸੈਂਟਰ ਦਿੰਦਾ ਸੀ। ਲੇਕਿਨ ਕੁਝ ਸਮਾਂ ਪਾ ਕੇ ਹਰਿਆਣੇ ਨੇ ਕਿਹਾ ਜੀ ਅਸੀਂ ਆਪਣੇ ਕਾਲਜ ਇੱਥੋਂ ਕੱਢੇ, ਅਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਾਲ ਲਾ ਰਹੇ ਹਾਂ, ਉਹਨਾਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ। ਪੰਜਾਬ 60% ਦਿੰਦਾ ਰਿਹਾ। ਫਿਰ ਬਾਦਲਾਂ ਦੇ ਜ਼ਮਾਨੇ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਉਹਨਾਂ ਨੂੰ ਲੱਗਾ ਕਿ ਬਈ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਵੀ ਉਹਨਾਂ ਦਾ ਕੰਟਰੋਲ, ਅਦਰਵਾਈਜ਼ ਵੀ ਸਾਰਾ। ਔਰ ਫਿਰ ਇਹ ਹੋਇਆ ਕਿ 92% ਸੈਂਟਰ ਦੇਣ ਲੱਗ ਗਿਆ ਪੈਸੇ। ਪੰਜਾਬ ਨੇ ਕਿਹਾ ਜੀ ਸਾਡੇ ਕੋਲ 8% ਜਿਹੜਾ ਹੈ ਉਹ ਪੰਜਾਬ ਦਿੰਦਾ, ਹੁਣ ਤੱਕ ਵੀ ਦਿੰਦਾ। ਹੁਣ ਇਹਨਾਂ ਨੇ ਇਹ ਬਹਾਨਾ ਬਣਾ ਕੇ ਯੂਨੀਵਰਸਿਟੀ ਦੇ ਹੁਣ ਜਦੋਂ ਸੈਂਟਰਲ ਯੂਨੀਵਰਸਿਟੀਜ਼ ਦਾ ਕਾਨਸੈਪਟ ਆਇਆ ਜਿਹਨਾਂ ਦਾ ਕੰਟਰੋਲ ਸਿੱਧਾ ਸੈਂਟਰ ਦੇ ਕੋਲ ਹੈ, ਉਹਦੇ 'ਚ ਰਿਟਾਇਰਮੈਂਟ ਏਜ ਜਿਹੜੀ ਹੈ ਉਹ 65 ਸਾਲ ਹੈ ਸੈਂਟਰਲ ਯੂਨੀਵਰਸਿਟੀਆਂ 'ਚ। ਹੁਣ ਪੰਜਾਬ ਯੂਨੀਵਰਸਿਟੀ ਜਾਂ ਬਾਕੀ ਯੂਨੀਵਰਸਿਟੀਆਂ ਜਿਹੜੀਆਂ ਸਟੇਟ ਦੀਆਂ ਨੇ, ਇਹਨਾਂ ਦੇ ਵਿੱਚ ਰਿਟਾਇਰਮੈਂਟ ਏਜ 60 ਸਾਲ ਹੈ। ਸੋ ਪ੍ਰੋਫੈਸਰਾਂ ਤੋਂ ਰਿਟ ਕਰਵਾ ਦਿੱਤੀ ਗਈ ਕੋਰਟ ਦੇ ਵਿੱਚ ਕਿ ਜੀ ਇਹ ਜਿਹੜੀ ਹੈ ਉਹਨੂੰ ਆਲਰੇਡੀ ਸੈਂਟਰ ਦੇ ਥੱਲੇ ਹੈ, ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ। ਈਵਨ ਜਿਹੜਾ ਵਾਈਸ ਚਾਂਸਲਰ ਹੈ ਇਹਦਾ ਪੰਜਾਬ ਯੂਨੀਵਰਸਿਟੀ ਦਾ, ਯੂਜੂਅਲੀ ਕਿਸੇ ਵੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਗਵਰਨਰ ਹੁੰਦਾ ਹੈ, ਪਰ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਜਿਹੜਾ ਵਾਈਸ ਚਾਂਸਲਰ ਆ ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਉਹਨੂੰ ਕਿਹਾ ਜੀ ਆਲਰੇਡੀ ਹੈਗਾ ਤੇ ਤੁਸੀਂ ਇਹਨੂੰ ਜਿਹੜਾ ਉਹ ਸੈਂਟਰਲ ਯੂਨੀਵਰਸਿਟੀ ਬਣਾਓ, ਔਰ ਸਾਨੂੰ ਜਿਹੜੀ ਸਾਡੀ ਉਮਰ ਹੈ ਰਿਟਾਇਰਮੈਂਟ ਦੀ ਉਹ 65 ਸਾਲ ਕਰੋ ਜੋ ਸੈਂਟਰਲ ਯੂਨੀਵਰਸਿਟੀ ਦਾ। ਹੁਣ ਇਹ ਕੇਸ ਕਿੰਨੀ ਦੇਰ ਤੋਂ ਕਿੱਥੇ ਬੈਠਾ ਰਿਹਾ, ਬਟ ਅਚਾਨਕ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਆਰਡਰ ਕੱਢ ਕੇ ਸੈਂਟਰ ਨੇ ਕਿਵੇਂ ਸੈਂਟਰ ਦੇ ਜਿਹੜੇ EMPLOYEES ਨੇ ਉਹ ਸਿੱਧੇ ਆਪਣੇ ਥੱਲੇ ਲਏ, ਔਰ ਉਸ ਦੇ ਥੱਲੇ ਕੇਸ ਇੱਕਦਮ ਹਾਈ ਕੋਰਟ 'ਚ ਆਇਆ। ਔਰ ਹਾਈ ਕੋਰਟ ਨੇ ਹੁਣ ਇਸ ਦੀ ਸੁਣਵਾਈ ਕਰਦੇ ਆ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਵੀ ਇਹ ਤੁਸੀਂ ਸਾਨੂੰ ਦੱਸੋ 30 ਅਗਸਤ ਤੱਕ ਅਸੀਂ ਅਗਲੀ ਸੁਣਵਾਈ ਕਰਾਂਗੇ ਕਿ ਵੀ ਤੁਸੀਂ ਕਿਉਂ ਨਹੀਂ ਇਹਨੂੰ ਸਿੱਧੇ ਤੌਰ ਤੇ ਯੂਨੀਵਰਸਿਟੀ ਨੂੰ ਆਪਣੇ ਕੋਲ ਲੈ ਲੈਂਦੇ, ਤਾਂ ਕਿ ਇਹ ਜਿਹੜੀ ਇਹਨਾਂ ਦੀ ਪਟੀਸ਼ਨ ਹੈ ਇਸ ਦੇ ਉੱਤੇ ਮਕਸਦ ਇਹ ਨਹੀਂ ਹੈ ਕਿ ਉਹਨਾਂ ਦੀ 60 ਹੈ ਕਿ 65 ਹੈ, ਉਹ ਤਾਂ 65 ਦਾ 70 ਵੀ ਬਣਾ ਲੈਣ, ਕੀ ਫਰਕ ਪੈਂਦਾ। ਲੇਕਿਨ ਇਹ ਜਿਹੜਾ ਉਹਨਾਂ ਦਾ ਸਿੱਖਾਂ ਦਾ ਪੰਜਾਬ ਦਾ ਕਲੇਮ ਸੀ, ਚੰਡੀਗੜ੍ਹ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਕੇ ਸੈਂਟਰਲ ਮੁਲਾਜ਼ਮਾਂ ਨੂੰ ਆਪਣੇ ਥੱਲੇ ਕਰਕੇ, ਔਰ ਜਿਹੜੇ ਈਵਨ ਐਡਵਾਈਜ਼ਰ ਸੀ ਜਾਂ ਦੂਜੇ ਪੱਤੇ ਸਾਰੇ, ਕਿਉਂਕਿ 60-40 ਦੀ ਰੇਸ਼ੋ ਨਾਲ ਚੰਡੀਗੜ੍ਹ 'ਚ ਐਡਮਿਨਿਸਟ੍ਰੇਸ਼ਨ ਵੀ ਸੀ, 60% ਪੰਜਾਬ ਦੇ 40% ਹਰਿਆਣੇ ਦੇ, ਉਹ ਵੀ ਉਹਨਾਂ ਨੇ ਤੋੜਿਆ। ਔਰ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਸੈਂਟਰ ਆਪਣੇ ਥੱਲੇ ਲੈਣ ਜਾ ਰਿਹਾ, ਔਰ ਸਿੱਖ ਸੁੱਤੇ ਹੋਏ ਨੇ ਪਹਿਲਾਂ ਵੀ। ਔਰ ਇਹਦੇ ਲਈ ਇਕੱਲਾ ਇਹੀ ਨਹੀਂ ਸੈਂਟਰ ਜ਼ਿੰਮੇਵਾਰ ਹੈ, ਜੇ ਦੇਖਣਾ ਹੋਏ ਤਾਂ ਇਹਨਾਂ 1966 ਤੋਂ ਹੁਣ ਤੱਕ 60 ਸਾਲ ਪੱਗਾਂ ਵਾਲੇ ਹੀ ਚੀਫ ਮਿਨਿਸਟਰ ਬਣੇ ਨੇ, ਭਾਵੇਂ ਉਹ ਬਾਦਲਾਂ ਨੇ 5 ਵਾਰ ਬਾਦਲ ਮੁੱਖ ਮੰਤਰੀ ਬਣਿਆ ਜਾਂ ਦੂਜਾ। ਕਿਉਂ ਨਹੀਂ ਇਹਨਾਂ ਨੂੰ ਲੱਗਾ ਕਿ ਵੀ ਪੰਜਾਬ ਯੂਨੀਵਰਸਿਟੀ ਜਿਹਦਾ ਖੂਬਸੂਰਤ ਕੈਂਪਸ ਔਰ ਜਿਹਦੀ ਲੈਗੇਸੀ ਹੈ, ਹਿਸਟੋਰੀਸਿਟੀ ਹੈ, ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹੋ, ਜੇ ਇੱਕ ਇੱਕ ਕਰਕੇ ਸਾਡੇ ਸਾਰੇ ਰਿਸੋਰਸ ਔਰ ਇੰਸਟੀਟਿਊਸ਼ਨਸ ਸੈਂਟਰ ਦੇ ਹਵਾਲੇ ਹੀ ਨੇ, ਤੇ ਫਿਰ ਇਹੀ ਤਾਂ ਜਿਹਨੂੰ ਅਸੀਂ ਕੋਲੋਨਾਈਜ਼ ਕਰਨਾ ਕਹਿੰਦੇ ਹਾਂ, ਆਲਰੇਡੀ ਐਜੂਕੇਸ਼ਨ ਸਿਸਟਮ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ, ਤੇ ਫਿਰ ਸਾਡੇ ਪੱਲੇ ਕੀ ਆ, ਅਸੀਂ ਤਾਂ ਕਸਿਆਰੇ ਬਣਨ ਵਾਲੀ ਵੱਧ ਰਹੇ ਹਾਂ। ਪਰ ਇਹ ਡਿਵੈਲਪਮੈਂਟ ਦੇ ਉੱਤੇ ਵੀ ਤੁਸੀਂ ਦੇਖੋਗੇ ਤੁਹਾਨੂੰ ਕੋਈ ਬਹੁਤੀ ਲਿਖਤਾਂ ਨਜ਼ਰ ਨਹੀਂ ਆਉਣਗੀਆਂ, ਕੋਈ ਟਾਕ ਸ਼ੋ ਹੁੰਦੇ ਨਜ਼ਰ ਨਹੀਂ ਆਉਣਗੇ, ਕਿਉਂਕਿ ਜਿਵੇਂ ਉਹ ਵੀਰ ਨਵਰੂਪ ਸਿੰਘ ਹੋਰਾਂ ਨੇ ਕਿਹਾ ਸੀ ਕਿ ਇੱਕ ਸਾਡਾ ਵੱਡਾ ਤਬਕਾ ਜਿਹੜਾ ਅਸੀਂ ਵਨੀਲਾ ਲੈਂਡ 'ਚ ਬੈਠੇ ਹਾਂ, ਔਰ ਸਾਨੂੰ ਕੋਈ ਨਹੀਂ ਹੈ ਕਿ ਸਾਡੀ ਨੱਕ ਦੇ ਥੱਲੇ ਕੀ ਹੋ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਆ, ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।